बस पब्लिक देखा जी देखा सारा मैडम। ਮਾਮਲਾ ਜਲੰਧਰ ਦਾ ਹੈ, ਜਿੱਥੇ ਸ਼ੁੱਕਰਵਾਰ ਸ਼ਾਮ ਨੂੰ ਰਾਮਾ ਮੰਡੀ ਬਾਜ਼ਾਰ ਵਿੱਚ ਜੰਮ ਕੇ ਹੰਗਾਮਾ ਹੋਇਆ। ਦਰਅਸਲ ਇੱਕ ਰਿਟਾਇਰ ਪੁਲਿਸ ਕਰਮਚਾਰੀ ਆਪਣੀ ਪ੍ਰੇਮਿਕਾ ਦੇ ਨਾਲ ਰਾਮਾ ਮੰਡੀ ਵਿੱਚ ਸਬਜ਼ੀ ਲੈਣ ਲਈ ਐਕਟਿਵਾ ਤੇ ਆਇਆ ਅਤੇ ਉਸ ਦੀ ਧੀ ਨੇ ਉਸ ਦਾ ਪਿੱਛਾ ਕੀਤਾ ਅਤੇ ਮਾਂ ਨੂੰ ਵੀ ਉੱਥੇ ਬੁਲਾ ਲਿਆ। ਦੋਵਾਂ ਨੇ ਉਸ ਔਰਤ ਦੀ ਕੁੱਟਮਾਰ ਵੀ ਕੀਤੀ ਅਤੇ ਉਸ ਦੇ ਕੱਪੜੇ ਵੀ ਫਾੜ ਦਿੱਤੇ ਅਤੇ ਪਿਤਾ ਨੇ ਆਪਣੀ ਧੀ ਨੂੰ ਹੀ ਕੁੱਟ ਦਿੱਤਾ। ਜਦੋਂ ਉੱਥੇ ਲੋਕ ਇਕੱਠੇ ਹੋ ਗਏ ਤਾਂ ਪੁਲਿਸ ਨੂੰ ਸੂਚਿਤ ਕੀਤਾ ਗਿਆ, ਪਰ ਧੀ ਨੇ ਆਪਣੇ ਪਿਓ ਦੀ ਪ੍ਰੇਮਿਕਾ ਨੂੰ ਉੱਥੋਂ ਭੱਜਣ ਨਹੀਂ ਦਿੱਤਾ। ਧੀ ਨੇ ਦੱਸਿਆ ਕਿ ਉਸਦੇ ਪਿਤਾ ਮਨਜੀਤ ਸਿੰਘ, ਜੋ ਕਿ ਪੀਏਪੀ ਤੋਂ ਸੇਵਾ ਮੁਕਤ ਹਨ, ਅਤੇ ਪੁਲਿਸ ਕਰਮਚਾਰੀ ਕਰਮਜੀਤ ਸਿੰਘ ਦੀ ਪਤਨੀ ਰਜਨੀ ਬਾਲਾ ਦੇ ਨਾਲ ਅਫੇਅਰ ਚਲਾ ਰਹੇ ਸਨ, ਜੋ ਕਿ ਕੁਝ ਸਮੇਂ ਤੋਂ ਪੀਏਪੀ ਵਿੱਚ ਹੀ ਰਹਿ ਰਹੇ ਸੀ। ਅੱਜ ਉਸਦਾ ਪਿਤਾ ਪ੍ਰੇਮਿਕਾ ਰਜਨੀ ਬਾਲਾ ਦੇ ਨਾਲ ਬਾਜ਼ਾਰ ਵਿੱਚ ਸਮਾਨ ਲੈਣ ਲਈ ਆਇਆ ਅਤੇ ਜਿੱਥੇ ਉਸਨੇ ਉਹਨਾਂ ਨੂੰ ਰੰਗੇ ਹੱਥੀਂ ਫੜ ਲਿਆ ਅਤੇ ਉੱਥੇ ਜੰਮ ਕੇ ਹੰਗਾਮਾ ਹੋਇਆ ਅਤੇ ਇੱਕ ਦੂਜੇ ਨਾਲ ਕੁੱਟਮਾਰ ਕੀਤੀ। ਉਧਰ ਰਜਨੀ ਬਾਲਾ ਨੇ ਵੀ ਧੀ ਉੱਤੇ ਮਾਨਹਾਨੀ ਦਾ ਕੇਸ ਦਰਜ ਕੀਤਾ ਹੋਇਆ ਸੀ ਅਤੇ ਕਹਿੰਦੀ ਸੀ ਕਿ ਉਸ ਨੂੰ ਝੂਠਾ ਬਦਨਾਮ ਕੀਤਾ ਜਾ ਰਿਹਾ ਹੈ, ਪਰ ਅੱਜ ਉਸਨੇ ਉਹਨਾਂ ਨੂੰ ਰੰਗੇ ਹੱਥੀਂ ਫੜ ਲਿਆ। ਕੀ ਗੱਲਬਾਤ ਹੋਈ? ਕੁਛ ਨਹੀਂ, ਇਹ ਲੜੀ ਨਾਲ ਕਾਫੀ ਟਾਈਮ ਤੋਂ ਰਿਲੇਸ਼ਨ ਸੀਗੇ। ਪੁਲਿਸ ਮੁਲਾਜ਼ਮ ਪੀਏਪੀ ਨਾ ਪਤਾ ਕਿ ਇਹਨਾਂ ਦੇ ਕੀ ਹੈਗਾ, ਰਜਨੀ ਵਾਲਾ ਆ। ਕਿੱਥੇ ਰਹਿੰਦੀ ਹੈ ਇਹ ਪੀਏਪੀ ਰਹਿੰਦੀ ਆ। ਇਹ ਮੁਲਾਜ਼ਮ ਹੈ, ਮੁਲਾਜ਼ਮ ਦੀ ਵਾਈਫ ਆ, ਹਸਬੰਦ ਦੀ ਡੈਥ ਹੋਈ ਇਹਦੀ। ਹਸਬੰਡ ਦਾ ਕੀ ਨਾਮ ਇਹਨਾਂ ਦਾ ਪਤਾ ਕੁਛ ਕਰਮਜੀਤ ਸਿੰਘ। ਹੈ ਜੀ? ਕਰਮਜੀਤ ਸਿੰਘ। ਇਹ ਤੁਹਾਡੇ ਫਾਦਰ ਸਾਹਿਬ ਜਿਹੜੇ ਉਹ ਮਨਜੀਤ ਸਿੰਘ ਰਿਟਾਇਰ ਹੋਏ ਐਸਆਈ PAP ਚੋਂ? ਹਾਂਜੀ, ਪਿਛਲੇ ਠੀਕ ਹੈ ਸਾਲ ਜੀ। ਹੋਏ ਸੀ। ਤੇ ਹੁਣ ਕੀ ਗੱਲਬਾਤ ਹੋਈ ਸੀ? ਹੁਣ ਇਹ ਕਹਿ ਰਹੇ ਸੀਗੇ, ਇਹਨਾਂ ਨੇ ਸਾਡੇ ਤੇ ਕੇਸ ਕੀਤਾ ਆ ਕਿ ਚਲੋ ਹੁਣ ਵਾਈਫ ਨੂੰ ਸ਼ੱਕ ਤਾਂ ਹੁੰਦਾ ਹੀ ਆ, ਹਾਂਜੀ। ਹਨਾ। ਇਹ ਕਹਿੰਦੀ ਆ ਨਜਾਇਜ਼ ਰਿਸ਼ਤਾ ਬਣਾਉਂਦੇ ਆ ਤੇ ਸਾਡੇ ਤੇ ਕੇਸ ਕਰਤਾ ਮਾਰਹਾਨੀ ਦਾ। ਆਪ ਸੱਚੀ ਸੁੱਚੀ ਬਣਦੀ ਆ, ਹਨਾ। ਤੇ ਕੇਸ ਸਾਡੇ ਤੇ ਕਰਤਾ 5 ਲੱਖ ਦਾ ਕਿ ਪ੍ਰੂਫ ਕਰਨ ਕਿ ਸਾਡਾ ਰਿਲੇਸ਼ਨ ਨਹੀਂ ਹੈਗਾ। ਆਹ ਹੁਣ ਸ਼ਰਈਆ ਤੇ ਫੜਿਆ ਨਹੀਂ ਮੈਂ। ਇਹਨਾਂ ਦਾ ਰਿਲੇਸ਼ਨ ਤੁਹਾਡੇ ਦਾ ਇਹ ਤੇ ਪਹਿਲਾਂ ਦਾ ਹੀ ਆ? ਇਹਨਾਂ ਨਾਲ ਪਹਿਲਾਂ ਦੀ ਆ ਮਨਜੀਤ ਪਹਿਲਾਂ ਸਿੰਘ ਤਾਂ ਨਾਲ। ਤੁਹਾਨੂੰ ਪਤਾ ਸੀਗਾ? ਸਾਨੂੰ ਸ਼ੱਕ ਜ਼ਰੂਰ ਸੀਗਾ। ਅੱਜ ਤੁਸੀਂ ਕਿੱਥੇ ਫੜਿਆ ਇਹਨਾਂ ਨੂੰ? ਆਹ ਸਬਜ਼ੀ ਮੰਡੀ ਗੁਰੂ ਨਾਨਕ ਮਿਸ਼ਨ ਸਟੋਰ ਦੇ ਨਾਲ ਸਬਜ਼ੀ ਮੰਡੀ ਤੇ ਲੱਗਿਆ ਅੱਜ ਤੁਸੀਂ ਰੰਗੇ ਹੱਥ ਇਹਨਾਂ ਨੂੰ ਫੜ ਲਿਆ ਹਾਂਜੀ। ਤੇ ਜਦ ਇਹਨਾਂ ਨੂੰ ਫੜਿਆ ਤਾਂ ਕੀ ਕਿਹਾ ਇਹਨਾਂ ਨੇ? ਇਹ ਮੇਰੇ ਤੇ ਸਕੂਟਰੀ ਚੜਾਉਂਦੀ ਪਈ ਸੀਗੀ। ਮੈਂ ਕਿਹਾ ਮੂੰਹ ਤੇ ਨੰਗਾ ਕਰ, ਮੈਂ ਕਿਹਾ ਸਬਜ਼ੀਆਂ ਆ ਦੇਖੋ ਸਰ, ਮੇਰੀ ਚੱਪਲਾਂ ਖੱਸੀਆਂ ਤੇ ਉਹ ਜਿਹੜੀ ਮੈਂ ਦੇਖੋ ਸਬਜ਼ੀਆਂ ਦੇ ਪਕੌੜੇ ਲੈ ਕੇ ਦਿੰਦਿਆ ਪਿਆ ਆ। ਤੇ ਸਬਜ਼ੀ ਤੁਹਾਡੇ ਜਿਹੜੇ ਫਾਦਰ ਸਾਹਿਬ ਆ ਉਹ ਲੈ ਕੇ ਦੇ ਰਹੇ ਸੀ? ਹਾਂਜੀ, ਉਹ ਲੈ ਕੇ ਦੇ ਉਹ ਕਿੱਥੇ ਗਏ ਹੁਣ ਇਸ time? ਉਹ ਭੱਜ ਗਿਆ। ਤੁਹਾਡਾ ਘਰ ਕਿਹੜੀ ਜਗ੍ਹਾ ਹੈ? ਸਾਡੇ ਤੇ ਨਾ ਇਹ ਕਹਿ ਰਹੇ ਆ, ਕਹਿੰਦੇ ਸਾਡੇ ਉੱਚੇ ਅਫਸਰਾਂ ਨਾਲ ਤਾਲੁਕਾ ਗਾ, ਪੋਲਿਟਿਕਸ ਨਾਲ ਤਾਲੁਕਾ ਗਾ, ਸਭ ਧਮਕੀਆਂ ਵੀ ਦਿੰਦੇ ਹੁੰਦੇ ਆ ਕਿ ਹਾਂ ਵੀ ਰਾਹ ਜਾਂਦੇ ਨਹੀਂ ਤੇ ਬਦਮਾਸ਼ ਬਹੁਤ ਆ, ਮੈਂ ਕੁੜੀ ਤੇ ਪਰਚਾ ਕਰਾ ਦੂੰਗਾ, ਮੈਨੂੰ ਤੇ ਅੰਦਰ ਉਹਨਾਂ ਨੇ ਤੁਹਾਡੇ ਤੇ ਕਰਾ ਹੱਥ ਉੱਚ ਚੱਕਿਆ? ਹਾਂਜੀ, ਡੈਡੀ ਨੇ ਮੇਰੇ ਤੇ ਚੱਕਿਆ ਹੱਥ ਕਿਉਂਕਿ ਮੈंने ਸਕੂਟਰੀ ਰੋਕੀ ਸੀਗੀ। ਮੈਂ ਕਿਹਾ ਤੁਹਾਡੇ ਫਾਦਰ ਸਾਹਿਬ ਨੇ ਤੁਹਾਡੇ ਸਿਰ 'ਚ ਮੁੱਕੇ ਮਾਰੇ? ਹਾਂਜੀ, ਕਿ ਭੱਜ ਜਵੇ, ਮੇਰਾ ਮੂੰਹ ਨੰਗਾ ਕਰਕੇ ਭੱਜ ਜਵੇ, ਪਰ ਮੈਂ ਜੋ ਭੱਜੀ ਕੁੱਟ ਖਾ ਲਈ। ਮੌਕੇ ਤੇ ਪਹੁੰਚੀ ਰਾਮਾ ਮੰਡੀ ਦੀ ਪੁਲਿਸ ਨੇ ਉਹਨਾਂ ਦੋਨਾਂ ਧਿਰਾਂ ਨੂੰ ਕਬਜ਼ੇ 'ਚ ਲੈ ਕੇ ਉਹਨਾਂ ਤੋਂ ਪੁੱਛਤਾਛ ਸ਼ੁਰੂ ਕਰ ਦਿੱਤੀ ਹੈ।